ਪੰਜਾਬੀ ਰੇਡੀਓ ਜੋ ਐਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਾਜ਼ਰ ਹਾਂ ਜੀ ਪ੍ਰੋਗਰਾਮ ਲੈ ਕੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਅੱਜ ਸਾਡੇ ਨਾਲ ਹੋਣਗੇ ਜੀ ਬਲਤੇਜ ਬੰਨੂ ਤੇ ਕੁਝ ਖਬਰਾਂ ਤੇ ਕਰਾਂਗੇ ਜੀ ਚਰਚਾ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਦਲਵੀਰ ਸਿੰਘ ਗਿੱਲ ਲਾਈਵਕ ਤੋਂ, ਸੋਢੀ ਸਿੰਘ ਜੀ ਸੈਕਰਾਮੈਂਟੋ ਤੋਂ, ਕਾਬਲ ਸਿੰਘ ਬੈਂਸ ਮੋਡੈਸਟੋ ਤੋਂ, ਸੁਰਿੰਦਰ ਸਿੰਘ ਕਾਲੋਂ ਰੈਂਚੋ ਕਰਡੋਵਾ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਸਤਨਾਮ ਸਿੰਘ ਸ਼ੇਰਗਿੱਲ ਸਾਲਮਾ ਤੋਂ, ਨਵਜੋਤ ਕੌਰ ਕਲੋਟੀ ਦੇ ਪਰਿਵਾਰ ਜੁੱਬਾ ਸਿਟੀ ਤੋਂ, ਗੁਰਦੀਪ ਸਿੰਘ ਬਿਰਦੀ ਕਲੋਵਸ ਤੋਂ, ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ, ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੇ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਤੇ ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਬੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਬੰਨੂ ਜੀ, ਕਾਫੀ ਦਿਨਾਂ ਤੋਂ ਆਪਾਂ ਹਰਿਆਣੇ ਦੀਆਂ ਉੱਥੇ ਦੇ ਅੰਦੋਲਨ ਦੀਆਂ ਗੱਲਾਂ ਕਰ ਰਹੇ ਹਾਂ। ਅੰਦੋਲਨ ਦੇ ਪਿੱਛੇ ਕੀ ਕੁਛ ਹੋ ਰਿਹਾ ਆ, ਬਹੁਤ ਕੁਛ ਹੋ ਰਿਹਾ ਜੋ ਖਬਰਾਂ ਦੇ ਵਿੱਚ ਆ ਰਿਹਾ ਆ। ਤੇ ਹੁਣ ਜਿਹੜਾ ਇਹ ਅੰਦੋਲਨ ਆ, ਉੱਥੇ ਜਿਹੜੇ ਕਾਂਡ ਹੋ ਰਹੇ ਆ ਤੇ ਉਸ ਦੀਆਂ ਪਰਤਾਂ ਲੋਕੀ ਖੋਲਣ ਲੱਗੇ ਨੇ। ਬਿਲਕੁਲ ਜੀ, ਪਰਤਾਂ ਤਾਂ ਖੋਲਣੀਆਂ ਚਾਹੀਦੀਆਂ ਸੀ ਸਰਕਾਰ ਨੂੰ, ਪ੍ਰਸ਼ਾਸਨ ਨੂੰ, ਪਰ ਹੈਰਾਨੀ ਵਾਲੀ ਗੱਲ ਇਹ ਹੈ ਜੀ ਕਿ ਸ਼ਾਇਦ ਇਹ ਵਰਤਾਰਾ ਜਿਹੜਾ ਜੀ ਇੱਕ ਵਾਰ ਫੇਰ ਲੋਕਾਂ ਦੇ ਸਾਹਮਣੇ ਹੈ ਕਿ ਜਿਹੜੀ ਪੁਲਿਸ ਹੈ, ਜਿਹੜਾ ਪ੍ਰਸ਼ਾਸਨ ਹੈ, ਉਹ ਇੱਕ ਅਣਮਨੁੱਖੀ ਇਸ ਤਰ੍ਹਾਂ ਦਾ ਵਰਤਾਰਾ ਹੋਇਆ ਜਿਹਦਾ ਆਪਾਂ ਜ਼ਿਕਰ ਵੀ ਕੀਤਾ ਸੀਗਾ ਮੂਰਥਲ ਦੇ ਨੇੜੇ। ਉਹਦੇ ਵਾਸਤੇ ਪ੍ਰਸ਼ਾਸਨ ਜਿਹੜਾ ਸੀਗਾ ਉਹ ਲੋਕਾਂ ਨੂੰ ਇਹ ਕਹਿੰਦਾ ਰਿਹਾ ਕਿ ਇਹਨੂੰ ਦੱਬ ਲਓ, ਭਾਵ ਕਿ ਤੁਸੀਂ ਬਾਹਰ ਨਾ ਇਹਨਾਂ ਚੀਜ਼ਾਂ ਨੂੰ ਕੱਢੋ, ਇਹਦੇ ਵਿੱਚ ਤੁਹਾਡੀ ਬੇਇੱਜ਼ਤੀ ਜਿਹੜੀ ਹੈ ਜੀ ਉਹ ਹੋਊਗੀ। ਉਹ ਹੁਣ ਹੌਲੀ ਹੌਲੀ ਸਹੀ ਜਿਹੜੀਆਂ ਪਰਤਾਂ ਨੇ ਉਹ ਲੋਕ ਖੋਲਣ ਲੱਗੇ ਨੇ ਕਿ ਕੀ ਕੁਛ ਉੱਥੇ ਗੁੰਡਾ ਨਾਚ ਜਿਹੜਾ ਜੀ ਉਹ ਹੁੰਦਾ ਰਿਹਾ। ਇੱਕ ਜਿਹੜਾ ਵਿਅਕਤੀ ਹੈ ਜਿਹਨੇ ਦੱਸਿਆ, ਦਿੱਲੀ ਦਾ ਰਹਿਣ ਵਾਲਾ ਇਹ ਬੰਦਾ, ਉਹ ਕਹਿੰਦਾ ਕਿ ਉਹਦਾ ਗੁਆਂਢੀ ਇੱਕ ਜਿਹੜਾ BMW ਕਾਰ ਦੇ ਵਿੱਚ ਸੀਗਾ, ਉਹਦੀ ਕਾਰ ਨੂੰ ਅੱਗ ਲਾਉਣ ਤੋਂ ਬਾਅਦ ਉਹਦੇ ਵਿੱਚ ਸਵਾਰ 3 ਔਰਤਾਂ ਜਿਹੜੀਆਂ ਸੀਗੀਆਂ ਉਹਨਾਂ ਨੂੰ ਅਗਵਾ ਕਰ ਲਿਆ ਗਿਆ। 7 ਘੰਟਿਆਂ ਬਾਅਦ ਫਟੇ ਕੱਪੜਿਆਂ ਦੇ ਨਾਲ ਜਿਹੜੀਆਂ ਸੀਗੀਆਂ ਇਹ ਮੁੜੀਆਂ। ਹਾਲਾਂਕਿ ਉਹਨੇ ਇਹਨਾਂ ਦੇ ਨਾਲ ਰੇਪ ਹੋਣ ਵਾਲੀ ਜਿਹੜੀ ਗੱਲ ਹੈ, ਗੈਂਗ ਰੇਪ ਹੋਣ ਵਾਲੀ ਗੱਲ ਜਿਹੜੀ ਆ ਉਹ ਲੁਕੋਈ ਆ। ਉਹਦਾ ਰੀਜ਼ਨ ਪਤਾ ਹੀ ਹੈ ਜੀ ਕਿ ਕਿਉਂ ਜਿਹੜੀ ਹੈ ਜੀ ਉਹ ਲੁਕੋ ਰਿਹਾ, ਪਰ ਨਾਲ ਦੀ ਨਾਲ ਉਹਨੇ ਇਹ ਗੱਲ ਜ਼ਰੂਰ ਕਹੀ ਹੈ ਕਿ ਉਹਨਾਂ ਨੂੰ ਅਗਵਾ ਕੀਤਾ ਗਿਆ। ਇਹ ਉਹਦੇ ਦੋਸਤ ਨੇ ਜਿਹੜਾ ਜੀ ਸਾਰਾ ਕੁਛ ਉਹਨੂੰ ਜਿਹੜਾ ਸੀਗਾ ਉਹ ਦੱਸਿਆ। ਇਸ ਤੋਂ ਇਲਾਵਾ ਇੱਕ ਹੋਰ ਜਿਹੜਾ ਬੰਦਾ ਜੀ ਉਹਨੇ ਸਾਹਮਣੇ ਆ ਕੇ ਇਹ ਗੱਲ ਦੱਸੀ ਹੈ ਕਿ ਪੁਲਿਸ ਨੂੰ 5 ਔਰਤਾਂ ਅਗਵਾ ਕਰਨ ਦੇ ਬਾਰੇ ਉਹਨੇ ਖੁਦ ਦੱਸਿਆ ਸੀ, ਪਰ ਪੁਲਿਸ ਨੇ ਇੱਕ ਵੀ ਉਹਦੀ ਨਹੀਂ ਸੁਣੀ। ਉਹਨੇ ਇਹ ਵੀ ਕਿਹਾ ਕਿ ਪੁਲਿਸ ਦਾ ਇੱਕ SHO ਤੇ DSP ਜਿਹੜਾ ਮੂਰਥਲ ਦੇ ਵਿੱਚ ਇੱਕ ਢਾਬਾ, ਉਹਦੇ ਪਿਛਲੇ ਪਾਸੇ ਜਾ ਕੇ ਜਿਹੜੇ ਸੀਗੇ ਉਹ ਲੁਕੇ ਰਹੇ। ਉਹਨੇ ਕਿਹਾ ਕਿ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਫੋਨ ਵੀ ਕੀਤਾ, ਪਰ ਕਿਸੇ ਨੇ ਆ ਕੇ ਜਿਹੜਾ ਸੀ ਉਹ ਬਚਾਇਆ ਨਹੀਂ। ਇਹਦਾ ਇੱਕ ਜਿਹੜੀਆਂ ਚੀਜ਼ਾਂ ਇਹ ਸਾਹਮਣੇ ਆਈਆਂ ਨੇ। ਇਹਦਾ ਹੋਰ ਇੱਕ ਪੱਖ ਜਿਹੜਾ ਜੀ ਆਇਆ, ਕਿਉਂਕਿ ਇਹ ਸਾਰਾ ਦੋਸ਼ ਜਿਹੜਾ ਉਹ ਜਾਟਾਂ ਦੇ ਉੱਤੇ ਹੀ ਲੱਗ ਰਿਹਾ ਜਿਹਨਾਂ ਨੇ ਅੰਦੋਲਨ ਕੀਤਾ, ਪਰ ਨਾਲ ਦੀ ਨਾਲ ਇੱਕ ਖਬਰ ਇਹਦੇ ਨਾਲ ਲੱਗਵੀਂ ਇਹ ਵੀ ਆ ਕਿ ਕੁਛ ਜਾਟ ਜਿਹੜੇ ਨੇ ਉਹਨਾਂ ਨੇ ਲੋਕਾਂ ਦੀ ਮਦਦ ਵੀ ਬੜੀ ਜਿਹੜੀ ਹੈ ਜੀ ਉਹ ਕੀਤੀ ਹੈ। ਖਾਸ ਤੌਰ ਦੇ ਉੱਤੇ ਇੱਥੇ ਹੀ ਇੱਕ ਹਵੇਲੀ ਪੈਂਦੀ ਹੈ ਜੀ, ਮੰਨਤ ਹਵੇਲੀ, ਉਹ ਇੱਕ ਜਾਟ ਦੀ ਹੈ, ਔਰ ਉਹਨੇ ਜਿਹੜਾ ਸੀਗਾ ਪਿੰਡ ਤੋਂ ਕੁਛ ਲੋਕ ਜਿਹੜੇ ਸੀ ਉਹ ਮੰਗਵਾ ਲਏ, ਔਰ ਉੱਥੇ ਜਿਹੜੇ 300 ਦੇ ਕਰੀਬ ਜਿਹੜੇ ਰੁਕੇ ਹੋਏ ਸੀਗੇ ਜੀ ਇਸ ਹੋਟਲ ਦੇ ਵਿੱਚ ਲੋਕ ਜਿਨ੍ਹਾਂ ਨੇ ਉੱਥੇ ਪਨਾਹ ਲਈ ਸੀ। ਇਸ ਬੰਦੇ ਨੇ ਕਿਸੇ ਕੋਲੋਂ ਕੋਈ ਪੈਸਾ ਜਿਹੜਾ ਨਹੀਂ ਲਿਆ, ਨਾ ਸਿਰਫ ਉਹਨਾਂ ਨੂੰ ਰੋਟੀ ਪਾਣੀ ਖਵਾਇਆ ਬਲਕਿ ਉਹਨਾਂ ਦੀ ਸੁਰੱਖਿਆ ਜਿਹੜੀ ਸੀ ਉਹ ਵੀ ਕੀਤੀ। ਇਹਦੇ ਵਿੱਚ ਬਹੁਤੇ ਜਿਹੜੇ ਪੰਜਾਬੀ ਸ਼ਾਮਲ ਸਨ। ਇਹ ਢਾਬਾ ਪੈਂਦਾ ਜੀ ਮੰਨਤ ਹਵੇਲੀ, ਉਹਦਾ ਜਿਹੜਾ ਮਾਲਕ ਹੈ ਉਹਨੇ ਜਿਹੜੀ ਸੀ ਲੋਕਾਂ ਦੀ ਬਹੁਤ ਮਦਦ ਜਿਹੜੀ ਉਹ ਕੀਤੀ, ਔਰ ਉਹਨੇ ਕੋਈ ਪੈਸਾ ਵੀ ਜਿਹੜਾ ਸੀਗਾ ਲੋਕਾਂ ਤੋਂ ਚਾਰਜ ਨਹੀਂ ਕੀਤਾ ਜਿੰਨੇ ਦਿਨ ਉਹ ਉੱਥੇ ਰਹੇ। ਔਰ ਅੱਜ ਜੇ ਤੁਸੀਂ ਸੋਸ਼ਲ ਮੀਡੀਆ ਦੇ ਉੱਤੇ ਦੇਖਦੇ ਹੋਵੋ ਤਾਂ ਸੜਕਾਂ ਜਿਹੜੀਆਂ ਨੇ ਉਹਨਾਂ ਦੇ ਦੋਨਾਂ ਪਾਸਿਆਂ ਦੇ ਉੱਤੇ ਜਿਹੜਾ ਨੈਸ਼ਨਲ ਹਾਈਵੇ ਆ, ਕਿੰਨੇ ਕੁ ਵਹੀਕਲ ਜਿਹੜੇ ਆ ਉਹ ਸੜੇ ਹੋਏ ਤੁਹਾਨੂੰ ਲੱਭਦੇ ਆ। ਜੇ ਕਿਉਂਕਿ ਬਹੁਤ ਕੁਛ ਜਿਹੜਾ ਜੀ ਇਹ 1984 ਵੀ ਜਿਹੜਾ ਕਿਤੇ ਨਾ ਕਿਤੇ ਯਾਦ ਕਰਵਾ ਰਹੇ ਆ, ਉਦੋਂ ਹੋਏ ਜਿਹੜੇ ਬਲਾਤਕਾਰ ਸੀਗੇ, ਜਿਹੜੇ ਕਤਲ ਸੀ, ਜੇ ਸ਼ਾਇਦ ਕਿਤੇ ਨਾ ਕਿਤੇ ਹਰ ਜਿਹੜਾ ਇਨਸਾਫ ਪਸੰਦ ਬੰਦਾ ਉਹਦੇ ਦਿਲ ਦੇ ਵਿੱਚ ਇਹ ਗੱਲ ਆਉਂਦੀ ਹੈ ਕਿ ਜੇ ਉਹਦਾ ਕੁਛ ਇਨਸਾਫ ਮਿਲਿਆ ਹੁੰਦਾ ਤੇ ਸ਼ਾਇਦ ਹੁਣ ਇਹ ਸਾਰਾ ਕੁਛ ਜਿਹੜਾ ਜੀ ਨਾ ਹੁੰਦਾ। ਔਰ ਇਹ ਜਿਹੜੀਆਂ ਘਿਨਾਉਣੀਆਂ ਕਾਰਵਾਈਆਂ ਹੋਈਆਂ ਨੇ, ਮੇਰਾ ਖਿਆਲ ਇਹ ਇਨਸਾਨੀਅਤ ਨੂੰ ਬੜੇ ਲੰਮੇ ਟਾਈਮ ਤੱਕ ਸ਼ਰਮਿੰਦਾ ਕਰਦੀਆਂ ਰਹਿਣਗੀਆਂ, ਪਰ ਸ਼ਾਇਦ ਸਿਆਸਤਦਾਨ ਸ਼ਰਮਿੰਦਾ ਨਹੀਂ ਹੋਣਗੇ ਜੀ।
ਜੀ ਬਿਲਕੁਲ, ਸਿਆਸਤਦਾਨ ਕਦੇ ਵੀ ਸ਼ਰਮਿੰਦਾ ਨਹੀਂ ਹੁੰਦੇ। ਤਾਂ ਬਲਤੇਜ ਜੀ, ਮੈਂ ਇੱਕ ਗੱਲ ਮੈਨੂੰ ਯਾਦ ਆਉਂਦੀ ਆ ਪੰਜਾਬ ਦੀ, ਕਿ ਜਦ ਅਸੀਂ ਛੋਟੇ ਛੋਟੇ ਹੁੰਦੇ ਸੀ ਕਿ 5 ਸਾਲਾਂ ਬਾਅਦ ਇੱਕ MLA ਆਉਂਦਾ ਹੁੰਦਾ ਸੀ, ਅਤੇ ਸਾਡੇ ਪਿੰਡ ਦੀਆਂ ਗਲੀਆਂ ਦੇ ਵਿੱਚ ਉਹ ਹੱਥ ਜੋੜ ਕੇ ਫਿਰਦਾ ਹੁੰਦਾ ਸੀਗਾ ਵੋਟਾਂ ਲਈ। ਅਤੇ ਪਰ ਉਸ ਤੋਂ ਬਾਅਦ ਜਦੋਂ ਸਮੇਂ ਨੂੰ ਅਸੀਂ ਦੇਖਦੇ ਹਾਂ ਕਿ ਸਾਡੇ ਸਿੱਖ ਰਾਜੇ ਪੱਗਾਂ ਵਾਲੇ ਉਹ ਉੱਤੋਂ ਦੀ ਉੱਡ ਜਾਂਦੇ ਆ, ਜਾਂ ਉਹ ਇੱਕ ਥਾਂ ਕਿਤੇ ਸ਼ਮਿਆਨਾ ਲਾ ਕੇ ਬਹਿੰਦੇ ਆ ਅਤੇ ਉੱਥੇ ਪੁਲਿਸ ਹੀ ਪੁਲਿਸ ਹੁੰਦੀ ਆ ਅਤੇ ਲੋਕੀ ਲਾਗੇ ਨਹੀਂ ਆਉਂਦੇ। ਪਰ ਜੇ ਕੇਜਰੀਵਾਲ ਦੀ ਗੱਲ ਕਰੀਏ, ਉਹ ਪਿੰਡਾਂ ਦੇ ਵਿੱਚ, ਸੱਥਾਂ ਦੇ ਵਿੱਚ ਪਹੁੰਚਾ ਲੋਕਾਂ ਤਾਈਂ। ਬਿਲਕੁਲ ਜੀ, ਇਹ ਕੱਲ ਇੱਥੇ ਪਟਿਆਲੇ ਦੇ ਵਿੱਚ ਕੀ ਹੋਇਆ ਜੀ, ਇੱਥੋਂ ਉਹ ਬਾਈਪਾਸ ਤੋਂ ਲੰਘਣਾ ਸੀਗਾ, ਉਹਨਾਂ ਨੇ ਚੰਡੀਗੜ੍ਹ ਤੋਂ ਆ ਰਹੇ ਸੀ, ਸੰਗਰੂਰ ਵਾਲੀ ਸਾਈਡ ਨੂੰ ਜਾਣਾ ਸੀਗਾ ਜੀ। ਤੇ ਇੱਕ ਕਨਵਰਸੇਸ਼ਨ ਜਿਹੜੀ ਹੋ ਰਹੀ ਆ, ਹਾਲਾਂਕਿ ਉਹਨੇ ਕਿਸੇ ਕੋ ਟ੍ਰੈਫਿਕ ਨਹੀਂ ਰੁਕਵਾਇਆ। ਇੱਥੇ ਪੁਲਿਸ ਨੇ ਜਿਹੜਾ ਸੀਗਾ ਉਹ ਕੁਝ ਮਿੰਟ ਲਈ ਟ੍ਰੈਫਿਕ ਜਿਹੜਾ ਰੁਕਵਾਇਆ, ਤੇ ਜਿਹੜਾ ਮੋਟਰਸਾਈਕਲ ਦੇ ਉੱਤੇ ਬੈਠਾ ਬੰਦਾ ਸੀਗਾ ਆਪਣੀ ਪਤਨੀ ਨੂੰ ਕਹਿੰਦਾ ਵੀ ਇੱਥੋਂ ਹੁਣ ਫੇਰ ਜਿਹੜਾ ਜੀ ਇਹ ਪੰਜਾਬ ਦੇ ਮਾਲਕ ਲੰਘਣਗੇ ਤੇ ਅਸੀਂ ਇੱਥੇ ਫਸੇ ਰਵਾਂਗੇ। ਤੇ ਉਹਨੇ ਪੁਲਿਸ ਵਾਲੇ ਨੂੰ ਪੁੱਛਿਆ ਕਿੰਨਾ ਕੁ ਚਿਰ, ਕਹਿੰਦਾ ਪੁਲਿਸ ਵਾਲਾ ਅੱਗੋਂ ਕਹਿੰਦਾ ਜੀ ਕਿ ਕੇਜਰੀਵਾਲ ਜਿਹੜਾ ਜੀ ਲੰਘ ਰਿਹਾ 5-4 ਮਿੰਟ ਹੀ ਹੈਗੇ ਨੇ। तो बंदे का अगों जवाब सीगा मोटरसाइकिल बंद कर दें सर, भी नहीं ये वास्ते तो असी खड़ोवांगे, कोई चंगा बंदा जिहड़ा इत्थों लंघ रहा। ये एक कन्वरसेशन सीगी जिहड़ी इत्थों दी एक जिहड़ी प्रमुख अखबार है उन्हें मुख पन्ने दे उत्ते जिहड़ी है जी ये चीज़ छापी है जी। और उत्थों उस तो बाद जिहड़ा जी अरविंद केजरीवाल होरी जिहड़े ने वो ਵੱਖ-ਵੱਖ ਪਿੰਡਾਂ ਦੇ ਵਿੱਚ ਜਿਹੜੇ ਗਏ ਨੇ, ਜਿੱਥੇ ਉਹਨਾਂ ਨੇ ਜਿਹੜੇ ਖੁਦਕੁਸ਼ੀ ਕਰ ਗਏ ਕਿਸਾਨ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜਾ ਕੇ ਜਿਹੜੀ ਆ ਉਹ ਗੱਲ ਕੀਤੀ ਆ। ਕੋਈ ਬਹੁਤ ਵੱਡੀਆਂ ਰੈਲੀਆਂ ਜਿਹੜੀਆਂ ਜੀ ਉਹਨਾਂ ਨੇ ਨਹੀਂ ਕੀਤੀਆਂ, ਬਲਕਿ ਛੋਟੇ-ਛੋਟੇ ਲੋਕ ਜਿਹੜੇ ਇਕੱਠ ਸੀਗੇ ਉਹਨਾਂ ਨੂੰ ਸੰਬੋਧਨ ਕੀਤਾ। ਸੱਥਾਂ ਦੇ ਵਿੱਚ ਨਾ ਕੋਈ ਸ਼ਮਿਆਨੇ ਲਾਏ ਗਏ, ਨਾ ਕੋਈ ਕੁਰਸੀਆਂ ਜਿਹੜੀਆਂ ਸੀ ਉਹ ਡਾਈਆਂ ਗਈਆਂ, ਨਾ ਪੁਲਿਸ ਦੀਆਂ ਧਾੜਾਂ ਆਈਆਂ, ਨਾ ਕੁੱਤੇ ਜਿਹੜੇ ਸੀਗੇ ਉਹ ਸੁੰਘਣ ਦੇ ਵਾਸਤੇ ਪਹਿਲਾਂ ਆਏ ਕਿ ਇੱਥੇ ਕਿਸੇ ਬਹੁਤ ਵੱਡੇ ਆਗੂ ਨੇ ਆਉਣਾ। ਪਰ ਆਗੂ ਜਿਹੜਾ ਦਿੱਲੀ ਦਾ ਮੁੱਖ ਮੰਤਰੀ ਸੀਗਾ ਔਰ ਲੋਕ ਜਿਹੜੇ ਸਨ, ਖਾਸ ਤੌਰ ਦੇ ਉੱਤੇ ਨੌਜਵਾਨ ਤਬਕਾ ਜਿਹੜਾ ਜੀ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਇਹਨਾਂ ਸਾਰੇ ਇਕੱਠਾਂ ਦੇ ਵਿੱਚ ਆਇਆ। ਔਰ ਜਿੱਥੇ ਜਿੱਥੇ ਅਰਵਿੰਦ ਕੇਜਰੀਵਾਲ ਜਾਂਦੇ ਉੱਥੇ ਉੱਥੇ ਜਿਹੜੇ ਸੀਗੇ ਜਿਹੜੇ ਨੌਜਵਾਨ ਸੀਗੇ ਜੀ ਉਹ ਫੋਨ ਕੱਢ ਕੇ ਉਹਨਾਂ ਦੇ ਕਲਿੱਪ ਜਿਹੜੇ ਸੀ ਉਹ ਬਣਾਉਣ ਲੱਗ ਜਾਂਦੇ। ਇੱਕ ਢਾਬੇ ਤੇ ਖੜੋ ਕੇ ਉਹਨਾਂ ਰੋਟੀ ਖਾਧੀ, ਲੋਕਾਂ ਨੇ ਉੱਥੇ ਜਿਹੜੀਆਂ ਸੀਗੀਆਂ ਉਹ ਸੈਲਫੀਆਂ ਖਿੱਚੀਆਂ। ਉਹਨਾਂ ਨੂੰ ਇਉਂ ਲੱਗਿਆ ਜੀ ਵੀ ਇਹ ਵੀ ਇੱਕ ਮੁੱਖ ਮੰਤਰੀ ਹੈ ਜਿਹਦੇ ਨਾਲ ਕੋਈ ਜ਼ੈਡ ਸੁਰੱਖਿਆ ਨਹੀਂ ਫਿਰਦੀ, ਜਿਹਦੇ ਨਾਲ ਉਹ ਲੋਕ ਨਹੀਂ ਫਿਰਦੇ ਜਿਹੜੇ ਡਾਂਗਾ ਲੈ ਕੇ, ਤੁਸੀਂ ਇੱਥੇ ਦੇਖੇ ਹੀ ਨੇ ਜੀ, ਇੱਥੇ ਆਉਂਦੇ ਹੀ ਹੋ ਤੁਸੀਂ ਕਿ ਕਿਵੇਂ ਮੂਹਰੇ ਜਿਹੜੀ ਹੈ ਜੀ ਉਹ ਚੱਲਦੀ ਹੁੰਦੀ ਹੈ ਪਾਇਲਟ, ਔਰ ਡਾਂਗ ਦੇ ਨਾਲ ਉਹ ਲੋਕਾਂ ਨੂੰ ਜਿਹੜਾ ਜੀ ਉਹ ਕਿਹੜੇ ਤਰੀਕੇ ਦੇ ਨਾਲ ਪਾਸੇ ਕਰਾਉਂਦੇ ਨੇ। ਇਸ ਤਰ੍ਹਾਂ ਦਾ ਕੁਝ ਜਿਹੜਾ ਜੀ ਉਹ ਨਹੀਂ ਕਿਤੇ ਵੀ ਦੇਖਣ ਨੂੰ ਮਿਲਿਆ। ਹਾਂ, ਕੁਝ ਥਾਵਾਂ ਦੇ ਉੱਤੇ ਜਿਹੜੇ ਇੱਕ ਉਹਨਾਂ ਨੇ ਜਾਣਾ ਸੀਗਾ ਲਹਿਲ ਕਲਾਂ ਦੇ ਵਿੱਚ, ਇੱਕ ਰਾਤ ਪਹਿਲਾਂ ਉੱਥੇ ਕਿਉਂਕਿ 3 ਜਿਹੜੇ ਮੈਂਬਰ ਨੇ ਇੱਕੋ ਪਰਿਵਾਰ ਦੇ ਉਹ ਖੁਦਕੁਸ਼ੀ ਕਰ ਗਏ ਸੀਗੇ, ਉਹਨਾਂ ਨੂੰ ਰਾਤ ਨੂੰ ਜਿਹੜਾ ਜੀ ਪ੍ਰਸ਼ਾਸਨ ਆ ਕੇ ਚੈੱਕ ਫੜਾ ਗਿਆ 2-2 ਲੱਖ ਰੁਪਈਏ ਦੇ, ਜਦੋਂ ਕਿ ਸਰਕਾਰ ਨੇ ਐਲਾਨ ਕੀਤਾ ਹੋਇਆ 3 ਲੱਖ ਰੁਪਈਆ ਜਿਹੜਾ ਖੁਦਕੁਸ਼ੀ ਕਰਨ ਵਾਲੇ ਨੂੰ। 3 ਪਰਿਵਾਰ ਦੇ ਇੱਕੋ ਦੇ ਮੈਂਬਰ, ਔਰ ਕੋਈ ਜੀ ਜਿਹੜਾ ਮਰਦ ਜਿਹੜਾ ਉਹਨਾਂ ਦੇ ਪਰਿਵਾਰ ਦੇ ਵਿੱਚ ਨਹੀਂ ਬਚਿਆ, ਔਰਤਾਂ ਹੀ ਨੇ ਵਿਚਾਰੀਆਂ ਜਿਹੜੀਆਂ। ਔਰ ਇਸੇ ਤਰੀਕੇ ਦੇ ਨਾਲ ਅਰਵਿੰਦ ਕੇਜਰੀਵਾਲ ਉਹਨਾਂ ਬੱਚਿਆਂ ਨੂੰ ਮਿਲੇ ਜਿਨ੍ਹਾਂ ਦੇ ਮਾਂ ਪਿਓ ਦੋਨੋਂ ਜਿਹੜੇ ਸੀਗੇ ਉਹ ਖੁਦਕੁਸ਼ੀ ਕਰ ਗਏ, ਕਿਉਂਕਿ ਉਹਨਾਂ ਦੀ ਜ਼ਮੀਨ ਕਿਸੇ ਹਾਈਵੇ ਦੇ ਵਿੱਚ ਜਿਹੜੀ ਆ ਗਈ ਤੇ 80,000 ਰੁਪਈਏ ਦਾ ਸਿਰਫ ਉਹਨਾਂ ਦੇ ਉੱਤੇ ਜਿਹੜਾ ਉਹ ਕਰਜ਼ਾ ਸੀਗਾ। ਅਰਵਿੰਦ ਕੇਜਰੀਵਾਲ ਹੋਰਾਂ ਨੇ ਜਿਹੜੀ ਮੀਟਿੰਗ ਹੈ ਜੀ ਉਹ ਬਿਜ਼ਨਸਮੈਨਾਂ ਦੇ ਨਾਲ ਸੁਨਾਮ ਦੇ ਵਿੱਚ ਕੀਤੀ। ਉਹਨਾਂ ਨੇ ਇਹ ਕਿਹਾ ਜੀ ਕਿ ਇੰਸਪੈਕਟਰੀ ਰਾਜ ਜਿਹੜਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਊਗਾ, ਕਿਸੇ ਬਿਜ਼ਨਸਮੈਨ ਦੇ ਉੱਤੇ ਛਾਪਾ ਨਹੀਂ ਮਾਰਿਆ ਜਾਊਗਾ ਉਹਨਾਂ ਤੋਂ ਮਹੀਨੇ ਜਿਹੜੇ ਆ ਉਹ ਉਗਰਾਉਣ ਦੇ ਵਾਸਤੇ। ਪੰਜਾਬ ਦੀਆਂ ਕਿਸਾਨੀ ਦਾ ਹੱਲ ਕੀ ਆ ਇਹਦੇ ਬਾਰੇ ਅਰਵਿੰਦ ਕੇਜਰੀਵਾਲ ਹੋਰਾਂ ਨੇ ਕਿਹਾ ਕਿ ਉਹ ਇਹ ਨਹੀਂ ਚਾਹੁੰਦੇ ਕਿ ਏਸੀ ਕਮਰਿਆਂ ਦੇ ਵਿੱਚ ਬਹਿ ਕੇ ਕੋਈ ਫੈਸਲਾ ਲੈ ਕੇ ਮੈਂ ਤੁਹਾਡੇ ਉੱਤੇ ਥੋਪ ਜਾਵਾਂ। ਉਹਨਾਂ ਨੇ ਇਹ ਕਿਹਾ ਕਿ ਕਿਸਾਨਾਂ ਦੇ ਨਾਲ ਗੱਲ ਕਰਕੇ, ਪਿੰਡਾਂ ਵਾਲਿਆਂ ਦੇ ਨਾਲ ਗੱਲ ਕਰਕੇ ਚੋਣ ਮੈਨੀਫੈਸਟੋ ਦੇ ਵਿੱਚ ਜਿਹੜਾ ਜੀ ਲਿਆਂਦਾ ਜਾਊਗਾ, ਉਹੀ ਸਰਕਾਰ ਜਿਹੜੀ ਹੈ ਜੇ ਆਉਂਦੀ ਹੈ ਉਹਨਾਂ ਦੀ ਤਾਂ ਉਹ ਫੈਸਲੇ ਲਊਗੀ ਜਿਹੜੇ ਕਿ ਲੋਕੀ ਸਮਝਣਗੇ ਕਿ ਇਹਦੇ ਨਾਲ ਹੱਲ ਜਿਹੜਾ ਉਹ ਹੋ ਸਕਦਾ ਹੈ। ਅੱਜ ਉਹਨਾਂ ਦਾ ਦੌਰਾ ਜਿਹੜਾ ਜੀ ਉਹ ਜਾਰੀ ਰਹੂਗਾ। ਔਰ ਅੱਜ ਜਿਹੜਾ ਜੀ ਜਿਹੜੇ ਚਿੱਟੇ ਦੇ ਨਾਲ ਅਫੈਕਟਡ ਫੈਮਲੀਜ਼ ਨੇ ਚਿੱਟੇ ਦੀ ਵਜ੍ਹਾ ਕਰਕੇ, ਉਹਨਾਂ ਨੂੰ ਵੀ ਉਹ ਮਿਲਣਗੇ। ਕੁਝ ਖਬਰਾਂ ਇਹ ਵੀ ਆ ਰਹੀਆਂ ਸਨ ਜੀ, ਇੱਕ ਤਾਂ ਉਹ ਠਹਿਰੇ ਹੋਏ ਨੇ ਜਿਹੜਾ ਵਿਸ਼ਰਾਮ ਘਰ ਹੁੰਦਾ ਜੀ ਰੈਸਟ ਹਾਊਸ ਉਹਦੇ ਵਿੱਚ, ਤੇ ਰਾਤ ਦੇ ਹਨੇਰੇ ਦੇ ਵਿੱਚ ਸੱਤਾਧਾਰੀਆਂ ਦੇ ਕੁਝ ਬੰਦੇ ਵੀ ਲੁਕ ਕੇ ਮਿਲਦੇ ਰਹੇ ਜੀ ਉਹਨਾਂ ਨੂੰ। ਜੀ ਬਿਲਕੁਲ, ਜ਼ਰੂਰ ਮਿਲਣਗੇ। ਕਿਹੜਾ ਪਲੜਾ ਭਾਰੀ ਆ ਉਧਰ ਨੂੰ ਜ਼ਰੂਰ ਜਾਣਗੇ। ਤੇ ਅੱਗੇ ਆਪਾਂ JNU ਦੀ ਵੀ ਗੱਲ ਕਰਦੇ ਰਹੇ ਹਾਂ ਤੇ ਰਾਜ ਸਭਾ ਦੇ ਵਿੱਚ ਬੜੀ ਤਿੱਖੀ ਬਹਿਸ ਹੋ ਰਹੀ ਹੈ ਜੀ। ਜੀ ਇਹ ਐਕਚੁਅਲੀ 2 ਜਿਹੜੇ ਮੁੱਦੇ ਨੇ ਜੀ ਉਹ ਭਖੇ ਹੋਏ ਨੇ ਪੂਰੇ।
ਇੱਕ ਤਾਂ ਜਿਹੜਾ ਜੀ ਕਰ ਗਿਆ ਸੀਗਾ ਜੀ ਖੁਦਕੁਸ਼ੀ ਦਲਿਤ ਭਾਈਚਾਰੇ ਦੇ ਨਾਲ ਸੰਬੰਧਿਤ ਵਿਦਿਆਰਥੀ ਰੋਹਿਤ ਵੇਮੁੱਲਾ, ਔਰ ਇਸ ਤੋਂ ਇਲਾਵਾ ਜਿਹੜੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਹੈ ਜੀ, ਉਸ ਮਾਮਲੇ ਦੇ ਉੱਤੇ ਰਾਜ ਸਭਾ ਦੇ ਵਿੱਚ ਜਿਹੜੀ ਬੜੀ ਤਿੱਖੀ ਬਹਿਸ ਜਿਹੜੀ ਉਹ ਚੱਲੀ ਹੈ। CPM ਦੇ ਨੇਤਾ ਜਿਹੜੇ ਸੀਤਾਰਾਮ ਯੇਚੂਰੀ ਨੇ, ਉਹਨਾਂ ਨੇ ਇਹ ਕਿਹਾ ਕਿ ਕੇਂਦਰ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲੀ ਜਿਹੜੀ ਸਰਕਾਰ ਹੈ ਉਹ ਦੇਸ਼ ਦੇ ਵਿੱਚ ਕਾਲਜਸ ਤੇ ਯੂਨੀਵਰਸਿਟੀ ਜਿਹੜੇ ਨੇ ਉਹਨਾਂ ਨੂੰ RSS ਦਾ ਏਜੰਡਾ ਜਿਹੜੀ ਆ ਉਹ ਥੋਪ ਰਹੀ ਹੈ। ਔਰ ਇਹਦੇ ਜਵਾਬ ਦੇ ਵਿੱਚ ਜਿਹੜੇ ਆਪਣੇ ਫਾਈਨੈਂਸ ਮਿਨਿਸਟਰ ਨੇ, ਉਹਨਾਂ ਨੇ ਇਹ ਗੱਲ ਜਿਹੜੀ ਇਹਦੀ ਆਖੀ ਹੈ ਕਿ ਜਿਹੜੇ ਖੱਬੇ ਸੱਜੇ ਨੇ ਇਹ ਦੇਸ਼ ਦੇ ਕਾਨੂੰਨਾਂ ਤੋਂ ਆਪਣੇ ਆਪ ਨੂੰ ਉੱਪਰ ਜਿਹੜਾ ਉਹ ਸਮਝਦੇ ਨੇ। ਉਹਨਾਂ ਨੇ ਇਹ ਵੀ ਗੱਲ ਜਿਹੜੀ ਇਹਦੀ ਆਖੀ ਹੈ ਕਿ ਜਿਹੜੇ ਦੇਸ਼ ਵਿਰੋਧੀ ਲੋਕ ਨੇ ਉਹਨਾਂ ਨੂੰ ਥਾਪੜਾ ਦੇਣਾ ਜਿਹੜਾ ਉਹ ਗਲਤ ਹੈ। ਉਹਨਾਂ ਨੇ ਰਾਹੁਲ ਗਾਂਧੀ ਦੇ ਉੱਤੇ ਵੀ ਸਵਾਲ ਜਿਹੜੇ ਉਹ ਚੁੱਕੇ ਨੇ ਕਿ ਉਹ ਰੋਹਿਤ ਵੇਮੁੱਲਾ ਦੇ ਸੁਸਾਈਡ ਕਰਨ ਤੋਂ ਬਾਅਦ ਉੱਥੇ ਕਿਉਂ ਗਏ ਤੇ JNU ਦਾ ਵਿਵਾਦ ਜਿਹੜਾ ਸੀਗਾ ਉਹ ਭਖਣ ਤੋਂ ਬਾਅਦ ਉੱਥੇ ਕਿਉਂ ਗਏ। ਤੋ ਇਹਨੂੰ ਲੈ ਕੇ ਜਿਹੜਾ ਜੀ ਰਾਜ ਸਭਾ ਦੇ ਵਿੱਚ ਬੜੀ ਤਿੱਖੀ ਬਹਿਸ ਜਿਹੜੀ ਉਹ ਹੋ ਰਹੀ ਹੈ। ਔਰ ਉਮੀਦ ਹੈ ਜੀ ਕਿ ਬਹੁਤੇ ਜਿਹੜੇ ਮਸਲੇ ਨੇ ਉਹ ਪਾਸੇ ਹੀ ਰਹਿਣਗੇ, ਜਿਹਦੇ ਕਰਕੇ ਕਿਉਂਕਿ ਕਿਹਾ ਜਾ ਸਕਦਾ ਕਿ ਆਹ ਜਿਹੜੀ ਬਹਿਸ ਤੋਰ ਲਈ ਹੈ ਇਹਦੇ ਵਿੱਚ ਹੀ ਬਹੁਤੇ ਦਿਨ ਜਿਹੜੇ ਨੇ ਉਹ ਖਰਾਬ ਹੋਣਗੇ। ਰੌਲਾ ਰੱਪਾ ਜਿਹੜਾ ਜੀ ਉਹ ਜਿਵੇਂ ਪਹਿਲਾ ਦਿਨ ਸੀਗਾ ਬੀਬੀਆਂ ਦੇ ਨਾਮ ਸੀਗਾ ਜੀ ਜਿਹੜੀ ਬਹਿਸ ਵਸਈਆ, ਔਰ ਦੂਸਰਾ ਦਿਨ ਜਿਹੜਾ ਜੀ ਉਹ CPM ਤੇ ਜੇਤਲੀ ਸਾਹਿਬ ਦੇ ਨਾਮ ਕਿਹਾ ਜਾ ਸਕਦਾ ਕਿ ਪੂਰਾ ਦਿਨ ਉਹਨਾਂ ਨੇ ਕੱਢ ਲਿਆ। ਸੋ ਇੱਕ ਇੱਕ ਕਰਕੇ ਦਿਨ ਜਿਹੜੇ ਇਸੇ ਤਰੀਕੇ ਦੇ ਨਾਲ ਹੀ ਨਿਕਲਣਗੇ ਜੀ। ਜੀ ਤੇ ਜੀ ਅੱਗੇ ਆਪਾਂ ਗੱਲ ਕਰਦੇ ਆ, ਜਿਵੇਂ ਸਿੱਧੂ ਜੋੜਾ ਆ ਉਹ ਸਦਾ ਹੀ ਖਬਰਾਂ ਦੇ ਵਿੱਚ ਰਹਿੰਦੇ ਆ, ਤੇ ਹੁਣ ਨਵਜੋਤ ਸਿੱਧੂ ਨੇ ਦਿੱਲੀ ਵਾਲਾ ਮਨਜੀਤ ਸਿੰਘ GK ਤੇ ਅਕਾਲੀ ਘੇਰੇ। ਐਕਚੁਅਲੀ ਆਪਾਂ ਗੱਲ ਸਾਂਝੀ ਕੀਤੀ ਸੀ ਲਿਸਨਰ ਦੇ ਵਾਸਤੇ ਕਿ ਇਹ ਇੱਕ ਪੱਤਾ ਜਿਹੜਾ ਜੀ ਮਨਜੀਤ ਸਿੰਘ GK ਹੋਰਾਂ ਦੇ ਰਾਹੀਂ ਖੇਡਣ ਦੀ ਕੋਸ਼ਿਸ਼ ਜਿਹੜੀ ਆ ਪੰਥਕ ਪੱਤਾ ਉਹ ਕੀਤੀ ਸੀ ਅਰਵਿੰਦ ਕੇਜਰੀਵਾਲ ਦੀ ਫੇਰੀ ਤੋਂ ਐਨ ਪਹਿਲਾਂ। ਔਰ ਤੁਸੀਂ ਹੈਰਾਨ ਹੋਵੋਗੇ ਕਿ ਜਿਹੜਾ ਮਾਲਵਾ ਖੇਤਰ ਹੈ, ਖਾਸ ਤੌਰ ਦੇ ਉੱਤੇ ਬਠਿੰਡਾ ਤੇ ਨੇੜੇ ਤੇੜੇ ਦੀ ਬੈਲਟ, ਉਹਦੇ ਉੱਤੇ ਰਾਤੋਂ ਰਾਤ ਇੰਨੇ ਪੋਸਟਰ ਜਿਹੜੇ ਆ ਨਾ ਜੀ ਉਹ ਆ ਗਏ। ਉਹਦੇ ਉੱਤੇ ਪੋਸਟਰਾਂ ਤੇ ਕੋਈ ਨਾਂ ਨਹੀਂ ਲਿਖਿਆ ਕਿਸੇ ਦਾ ਵੀ ਕਿ ਕੌਣ ਹੈ ਇਹ ਪੋਸਟਰ ਜਿਹੜੇ ਜਾਰੀ ਕਰਨ ਵਾਲੇ, ਪਰ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਘੇਰਨ ਦੀ ਜਿਹੜੀ ਕੋਸ਼ਿਸ਼ ਕੀਤੀ ਆ ਕਿ 1 ਸਾਲ ਦਿੱਲੀ ਬੇਹਾਲ, ਇਹ ਟਾਈਟਲ ਦੇ ਕੇ। ਔਰ ਉਹਦੇ ਵਿੱਚ ਇਹ ਵੀ ਮੁੱਦਾ ਜਿਹੜਾ ਉਠਾਉਣ ਦੀ ਕੋਸ਼ਿਸ਼ ਕੀਤੀ ਆ ਕਿ ਜਿਹੜੇ 1984 ਦੇ ਸਿੱਖ ਕਤਲੇਆਮ ਜਿਹੜਾ ਸੀਗਾ ਉਹਦੇ ਪੀੜਤ ਲੋਕ ਸੀਗੇ, ਉਹਦਾ ਪੈਸਾ ਸੈਂਟਰ ਦੀ ਸਰਕਾਰ ਤੋਂ ਆਇਆ ਸੀਗਾ। ਇਹ ਤਾਂ ਉਹੀ ਜਿਹੜਾ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮਨਜੀਤ ਸਿੰਘ GK ਹੋਰਾਂ ਨੂੰ ਜਵਾਬ ਜਿਹੜਾ ਜੀ ਐਸਾ ਠੋਕਵਾ ਦਿੱਤਾ ਨਵਜੋਤ ਕੌਰ ਸਿੱਧੂ ਨੇ ਕਿ ਅਜੇ ਤੱਕ ਇਹਦੇ ਉੱਤੇ ਕੋਈ ਰਿਐਕਸ਼ਨ ਜਿਹੜਾ ਜੀ ਉਹ ਕਿਸੇ ਦਾ ਨਹੀਂ ਆਇਆ। ਨਵਜੋਤ ਕੌਰ ਸਿੱਧੂ ਹੋਰਾਂ ਨੇ ਇਹ ਗੱਲ ਆਖੀ ਹੈ ਕਿ ਪਹਿਲਾਂ ਜਿਹੜੇ ਮਨਜੀਤ ਸਿੰਘ GK ਨੇ ਉਹ ਭਾਰਤੀ ਜਨਤਾ ਪਾਰਟੀ ਜਾਂ ਨਰਿੰਦਰ ਮੋਦੀ ਨੂੰ ਬਦਨਾਮ ਕਰਨ ਦੇ ਵਾਸਤੇ ਕਾਰਵਾਈਆਂ ਕਰ ਰਹੇ ਨੇ। ਉਹਨਾਂ ਨੇ ਕਿਹਾ ਕਿ ਅਕਾਲੀ ਸਪੋਰਟ ਜਿਹੜੀ ਹੈ ਕੀ ਵਾਪਸ ਲੈਣਗੇ BJP ਤੋਂ। ਉਹਨਾਂ ਕਿਹਾ ਕਿ ਮੈਂ ਮੀਟਿੰਗ ਕਰਵਾਉਣੀ ਆ, ਮੇਰੇ ਨਾਲ ਚੱਲੋ ਨਰਿੰਦਰ ਮੋਦੀ ਹੋਰਾਂ ਦੇ ਕੋਲੇ, ਔਰ ਮੈਂ ਦੱਸੂਗੀ ਕਿ 440 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਪੰਜਾਬ ਦੇ ਵਿੱਚ ਆਈ ਸੀਗੀ ਸਿੱਖ ਕਤਲੇਆਮ ਦੇ ਜਿਹੜੇ ਪੀੜਤ ਲੋਕ ਸੀ ਉਹਨਾਂ ਦੇ ਵਾਸਤੇ, ਉਹਨੂੰ ਖੁਰਦ-ਬੁਰਦ ਕਿਵੇਂ ਕੀਤਾ ਗਿਆ। ਉਹਨਾਂ ਨੇ ਇਹ ਕਿਹਾ ਕਿ 2007 ਦੇ ਵਿੱਚ ਇਹ ਜਿਹੜੀ ਗ੍ਰਾਂਟ ਆਈ ਤੇ ਉਦੋਂ ਅਕਾਲੀ ਸਰਕਾਰ ਸੀਗੀ। ਉਹਨਾਂ ਨੇ ਇੱਥੋਂ ਤੱਕ ਜਿਹੜੀ ਹੈ ਜੀ ਇਹ ਗੱਲ ਆਖੀ ਹੈ ਕਿ ਇਹਦੇ ਕਾਗਜ਼ ਪੱਤਰ ਜਿਹੜੇ ਨੇ ਇਹ ਇੱਥੇ ਪੰਜਾਬ ਦੇ ਸ਼ਹਿਰ ਲੁਧਿਆਣੇ ਦੇ ਵਿੱਚ ਪਏ ਨੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਇਹਦੇ ਵਾਸਤੇ ਉਦੋਂ ਜਿਹੜੀ ਜਾਂਚ ਕਰਵਾਈ ਕਿਉਂ ਗਈ ਸੀਗੀ ਜੇ ਇਹਦੇ ਵਿੱਚ ਘਪਲਾ ਨਹੀਂ ਸੀਗਾ ਕੁਝ ਵੀ। ਉਹਨਾਂ ਨੇ ਕਿਹਾ ਕਿ ਫਿਰ ਇਹ ਜਾਂਚ ਜਿਹੜੀ ਸੀ ਉਹ ਦੱਬ ਦਿੱਤੀ ਗਈ। 2006 ਦੇ ਵਿੱਚ 22,000 ਦੰਗਾ ਪੀੜਤਾਂ ਦੇ ਵਾਸਤੇ 440 ਕਰੋੜ ਰੁਪਏ ਦੀ ਗ੍ਰਾਂਟ ਜਿਹੜੀ ਉਹ ਭੇਜੀ ਗਈ ਸੀਗੀ। ਉਹਨਾਂ ਨੇ ਕਿਹਾ ਕਿ ਜਾਲੀ ਕਾਰਡ ਜਿਹੜੇ ਸੀ ਉਹ ਬਣਾ ਕੇ ਇਹ ਗ੍ਰਾਂਟ ਵਸੂਲ ਕੀਤੀ ਗਈ ਹੈ। ਉਹਨਾਂ ਨੇ ਕੁਝ ਲੋਕਾਂ ਦੇ ਸਿੱਧੇ ਨਾਮ ਜਿਹੜੇ ਅਕਾਲੀ ਦਲ ਦੇ ਨਾਲ ਸੰਬੰਧਿਤ ਨੇ ਉਹਨਾਂ ਦੇ ਲਏ ਨੇ ਨਵਜੋਤ ਕੌਰ ਸਿੱਧੂ ਨੇ ਕਿ ਇਹਨਾਂ ਨੇ ਇਹ ਗ੍ਰਾਂਟ ਜਿਹੜੀ ਹੈ ਜੀ ਉਹ ਹੜੱਪੀ ਹੈ। ਹੁਣ ਮਨਜੀਤ ਸਿੰਘ ਨਾ ਤਾਂ GK ਹੋਰਾਂ ਦਾ ਕੋਈ ਇਹਦੇ ਵਾਸਤੇ ਜਵਾਬ ਆਇਆ ਜੀ, ਨਾ ਅਕਾਲੀ ਦਲ ਦੀ ਤਰਫੋਂ ਇਹਦੇ ਉੱਤੇ ਕੋਈ ਅਜੇ ਤੱਕ ਰਿਐਕਸ਼ਨ ਜਿਹੜਾ ਜੀ ਉਹ ਆਇਆ। ਜੀ ਤੇ ਅੱਗੇ ਆਪਾਂ ਗੱਲ ਕਰਦੇ ਹਾਂ ਕਿ ਕਈ ਥਾਵਾਂ ਤੇ ਗ੍ਰਾਂਟਾਂ ਦਿੱਤੀਆਂ ਜਾਂਦੀਆਂ ਆ, ਬੜਾ ਕੁਝ ਹੋ ਰਿਹਾ ਆ, ਉੱਥੇ ਪੈਸੇ ਦਿੱਤੇ ਜਾਣਗੇ, ਪਰ ਪੰਜਾਬ ਸਰਕਾਰ ਦੇ ਮੁਲਾਜ਼ਮ ਤਨਖਾਹ ਤੋਂ ਖਾਲੀ। ਇਹ ਤਾਂ ਵੈਸੇ ਤਕਰੀਬਨ ਰੋਜ਼ ਦਾ ਹੀ ਜਿਹੜਾ ਵਰਤਾਰਾ ਹੈ ਜੀ। ਔਰ 29,000 ਦੇ ਕਰੀਬ ਜਿਹੜੇ ਇਸ ਵੇਲੇ ਟੀਚਰ ਮੁਲਾਜ਼ਮ ਪਿਛਲੇ
2 ਤੋਂ ਲੈ ਕੇ 10 ਮਹੀਨਿਆਂ ਤੋਂ ਤਨਖਾਹ ਤੋਂ ਜਿਹੜੇ ਵਾਂਝੇ ਨੇ। ਹਾਂ, ਇਹ ਜ਼ਰੂਰ ਕਿਹਾ ਜਾ ਰਿਹਾ ਜੀ ਕਿ ਪੰਜਾਬ ਦੇ ਕੋਲੇ ਪੈਸਾ ਇੰਨਾ ਜੀ ਕਿ ਉਹਨੂੰ ਰੱਖਣ ਦੀ ਜਗ੍ਹਾ ਜਿਹੜੀ ਆ ਉਹ ਨਹੀਂ ਮਿਲ ਰਹੀ। ਸਰਕਾਰ ਇਹ ਕਹਿੰਦੀ ਆ ਤਨਖਾਹਾਂ ਤੋਂ ਵਾਂਝੇ ਜਿਹੜੇ ਟੀਚਰ ਮੁਲਾਜ਼ਮ ਜਿਹੜੇ ਨੇ ਇਹ ਜਿਹੜੀਆਂ ਵੱਖ-ਵੱਖ ਸਕੀਮਾਂ ਨੇ ਉਹਦੇ ਤਹਿਤ ਕਈ ਸਾਲਾਂ ਤੋਂ ਕੰਮ ਕਰਦੇ ਆ ਰਹੇ ਨੇ ਔਰ ਇਹ ਸਿੱਖਿਆ ਵਿਭਾਗ ਦੇ ਨਾਲ ਬਹੁਤੇ ਸੰਬੰਧਿਤ ਨੇ। 1400 ਦੇ ਕਰੀਬ IT ਵਾਲੰਟੀਅਰ, 275 ਦੇ ਕਰੀਬ ਲੈਬ ਅਟੈਂਡੈਂਟ ਨੂੰ ਪਿਛਲੇ 10 ਮਹੀਨਿਆਂ ਤੋਂ ਤਨਖਾਹ ਨਹੀਂ ਮਿਲੀ। ਸਰਬ ਸਿੱਖਿਆ ਅਭਿਆਨ ਦੇ ਅਧੀਨ ਜਿਹੜੇ ਰਮਸਾ ਹੈ ਉਹਦੇ ਅਧੀਨ ਕੰਮ ਕਰਦੇ 10,000 ਤੋਂ ਉੱਪਰ ਜਿਹੜੇ ਟੀਚਰ ਨੇ ਤੇ 1400 ਦਫ਼ਤਰੀ ਮੁਲਾਜ਼ਮਾਂ ਨੂੰ ਦਸੰਬਰ 15 ਤੋਂ ਤਨਖਾਹਾਂ ਨਹੀਂ ਮਿਲੀਆਂ। 7500 ਦੇ ਕਰੀਬ EGS SPR ਜਿਹੜੇ ਟੀਚਰ ਨੇ ਉਹਨਾਂ ਨੂੰ ਨਵੰਬਰ 2015 ਤੋਂ ਤਨਖਾਹ ਜਿਹੜੀ ਆ ਉਹ ਨਹੀਂ ਮਿਲੀ। ਔਰ ਜਿਹੜੇ EGS ਟੀਚਰ ਨੇ ਜੀ ਇਹਨਾਂ ਨੂੰ ਸਿਰਫ 5000 ਰੁਪਈਆ ਤੇ ਸਿੱਖਿਆ ਪ੍ਰੋਵਾਈਡਰ ਜਿਹੜੇ ਨੇ ਉਹਨਾਂ ਨੂੰ 7500 ਰੁਪਈਆ ਪ੍ਰਤੀ ਮਹੀਨੇ ਦੀ ਤਨਖਾਹ ਮਿਲਦੀ ਹੈ ਜੀ। ਰਮਸਾ ਦੇ ਅਧੀਨ ਕੰਮ ਕਰਦੇ ਜਿਹੜੇ 195 ਦੇ ਕਰੀਬ ਹੈਡਮਾਸਟਰ ਨੇ ਉਹਨਾਂ ਨੂੰ ਵੀ ਪਿਛਲੇ 2 ਮਹੀਨਿਆਂ ਤੋਂ ਤਨਖਾਹਾਂ ਜਿਹੜੀਆਂ ਦੀ ਉਹ ਨਹੀਂ ਮਿਲੀਆਂ। 5-5000 ਦੇ ਉੱਤੇ ਰੱਖੇ ਹੋਏ ਜਿਹੜੇ ਨੇ ਜੀ ਉਹਦੇ ਵਾਸਤੇ ਵੀ ਤਨਖਾਹਾਂ ਜਿਹੜੀਆਂ ਉਹ ਸਰਕਾਰ ਦੇ ਕੋਲੇ ਹੈ ਨਹੀਂ ਗਿਆ, ਪੈਸਾ ਨਹੀਂ ਹੈਗਾ। ਔਰ ਜਿਹੜੇ 3 ਮਹਿੰਗਾਈ ਭੱਤਿਆਂ ਦੀਆਂ ਕਿਸ਼ਤਾਂ ਜਿਹੜੀਆਂ 23 ਮਹੀਨਿਆਂ ਦੇ ਬਕਾਏ ਦੇ ਨਾਲ ਰਹਿੰਦੀਆਂ ਨੇ ਜੀ ਉਹ ਵੀ ਦੇਣ ਤੋਂ ਸਰਕਾਰ ਹਾਲ ਦੀ ਘੜੀ ਹੈ ਜੀ ਉਹ ਇਨਕਾਰੀ ਹੈ। ਮੈਡੀਕਲ ਬਿੱਲਾਂ ਦੀਆਂ ਅਦਾਇਗੀਆਂ ਜਿਹੜੀਆਂ ਜੀ ਉਹ ਸਾਰੀਆਂ ਰੋਕੀਆਂ ਪਈਆਂ ਨੇ। ਪੰਜਾਬ ਸਰਕਾਰ ਦੇ ਵੱਲੋਂ 1 ਜਨਵਰੀ 16 ਤੋਂ ਸੋਧੀਆਂ ਤਨਖਾਹਾਂ ਜਿਹੜੀਆਂ ਜੀ ਉਹ ਲਾਗੂ ਕਰਨ ਦੀ ਤਰੀਕ ਲੰਘ ਗਈ ਹੈ। 6ਵੇਂ ਪੰਜਾਬ ਤਨਖਾਹ ਕਮਿਸ਼ਨ ਦੀ ਮੁਕੰਮਲ ਸਥਾਪਨਾ ਅਜੇ ਤੱਕ ਜਿਹੜੀ ਉਹ ਨਹੀਂ ਕੀਤੀ। ਹਾਂ, ਇੰਨਾ ਜ਼ਰੂਰ ਹੈ ਜੀ ਕਿ 25 ਸਾਲ ਜਿਹੜਾ ਉਹ ਰਾਜ ਕਰਨਾ ਹੈ ਕਿਉਂਕਿ ਪੈਸਾ ਇੰਨਾ ਪੰਜਾਬ ਦੇ ਕੋਲੇ ਕਿ ਉਹਦਾ ਕੋਈ ਅੰਤ ਨਹੀਂ ਗਾ। ਪਰ ਦੂਜੇ ਪਾਸੇ ਇਹ ਰਿਪੋਰਟ ਜਿਹੜੀ ਹੈ ਜੀ ਉਹ ਇਹ ਦੱਸਦੀ ਹੈ ਕਿ ਜਿਹੜੇ ਇਹ ਟੀਚਰ ਜਾਂ ਜਿਹੜੇ ਦੂਜੇ ਨੇ ਉਹ ਹੁਣ ਆਪਣੀਆਂ ਕਲੋਨੀਆਂ ਦੇ ਵਿੱਚੋਂ ਵਿਚਾਰੇ ਲੁਕ ਕੇ ਲੰਘਦੇ ਆ ਕਿ ਜਿਹੜੀਆਂ ਦੁਕਾਨਾਂ ਵਾਲੇ ਆ ਕਿਤੇ ਆਵਾਜ਼ ਨਾ ਮਾਰ ਲੈਣ ਜੀ। ਹਾਂਜੀ, ਬਿਲਕੁਲ। ਤੇ ਅੱਗੇ ਆਪਾਂ ਜੀ ਗੱਲ ਕਰਦੇ ਹਾਂ ਕਿ ਦੇਸ਼ ਪ੍ਰਤਾਪ ਸਿੰਘ ਕੈਰੋਂ ਤੇ ਸੁਖਬੀਰ ਬਾਦਲ ਆਪਸ ਵਿੱਚ ਉਲਝੇ ਤਾਂ ਪਹਿਲਾਂ ਵੀ ਕਈ ਵਾਰੀ ਨੇ ਜੀ ਉਹ, ਪਰ ਇਹ ਜਿਹੜੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਜਿਹੜਾ ਸਾਈਲੋ ਸਥਾਪਿਤ ਕਰਨ ਦੇ ਮੁੱਦੇ ਦੇ ਉੱਤੇ ਸੁਖਬੀਰ ਸਿੰਘ ਬਾਦਲ ਤੇ ਜਿਹੜੇ ਪੰਜਾਬ ਦੇ ਕੈਬਨਿਟ ਮੰਤਰੀ ਨੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਆਪਸ ਦੇ ਵਿੱਚ ਰਿਸ਼ਤੇਦਾਰ ਨੇ, ਜਿਹੜਾ ਤੁਸੀਂ ਰਿਸ਼ਤਾ ਦੱਸਿਆ ਸਾਲਾ ਭਣੋਈਆ ਨੇ ਜੀ, ਉਹਨਾਂ ਦੇ ਦਰਮਿਆਨ ਤਿੱਖੀ ਬਹਿਸ ਜਿਹੜੀ ਹੈ ਜੀ ਉਹ ਹੋਈ ਹੈ। ਇਹ ਕਿਹਾ ਜਾ ਰਿਹਾ ਜੀ ਕਿ ਕੈਬਨਿਟ ਸਬ ਕਮੇਟੀ ਦੀ ਰਿਪੋਰਟ ਪੇਸ਼ ਕੀਤੀ ਗਈ ਸੀ ਜਿਹਦੇ ਵਿੱਚ ਸ਼ਰਤਾਂ ਇੱਦਾਂ ਦੀਆਂ ਸਨ ਜਿਹਨੂੰ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਦਾ ਜਿਹੜਾ ਉਹ ਸਮਰਥਨ ਸੀਗਾ ਔਰ ਇਹਨੂੰ ਸਾਰੀਆਂ ਜਿਹੜੀਆਂ ਸ਼ਰਤਾਂ ਸੀ ਉਹ ਕੱਟ ਦਿੱਤੀਆਂ ਗਈਆਂ, ਭਾਵ ਕਿ ਇਹਨੂੰ ਨਹੀਂ ਲਾਗੂ ਕਰਨ ਦੀ ਗੱਲ ਕੀਤੀ ਗਈ, ਜਿਹਦੇ ਤੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰੀ ਜਿਹੜੇ ਸੀਗੇ ਉਹ ਤੈਸ਼ ਦੇ ਵਿੱਚ ਆ ਗਏ ਔਰ ਉਦੋਂ ਬਾਅਦ ਇਹਦੇ ਉੱਤੇ ਤਿੱਖੀ ਬਹਿਸ ਜਿਹੜੀ ਆ ਜੀ ਉਹ ਹੋਣ ਦੀਆਂ ਖਬਰਾਂ ਜਿਹੜੀਆਂ ਉਹ ਆਪ ਹੀ ਮੰਤਰੀ ਮੰਡਲ ਵਾਲਿਆਂ ਨੇ ਜਿਹੜੀਆਂ ਪੱਤਰਕਾਰਾਂ ਨੂੰ ਫੋਨ ਕਰਕੇ ਬਾਹਰ ਜਿਹੜੀਆਂ ਦੀ ਕੱਢੀਆਂ ਕਿ ਇਸ ਕਿਸਮ ਦੀ ਬਹਿਸ ਜਿਹੜੀ ਆ ਜੀ ਉਹ ਹੋਈ ਹੈ। ਉਂਝ ਵੈਸੇ ਇਸ ਮੀਟਿੰਗ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਖੁਦ ਹਾਜ਼ਰ ਸਨ ਜੀ। ਉਹਨਾਂ ਦੀ ਪ੍ਰਧਾਨਗੀ ਦੇ ਹੇਠ ਹੀ ਇਹ ਮੀਟਿੰਗ ਜਿਹੜੀ ਹੋਈ ਹੈ। ਇਹਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਜੀ ਕਿ ਵਿਧਾਨ ਸਭਾ ਦਾ ਜਿਹੜਾ ਬਜਟ ਸੈਸ਼ਨ ਹੈ ਉਹ 8 ਮਾਰਚ ਤੋਂ ਬੁਲਾਇਆ ਜਾਣਾ ਔਰ 22 ਮਾਰਚ ਤੱਕ ਜਿਹੜਾ ਜੀ ਇਹ ਚੱਲੂਗਾ। ਇਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਨੇ ਉਹਦੇ ਵਿੱਚ ਜਿਹੜੀ ਨਹਿਰੀ ਵਿਭਾਗ ਦੀਆਂ ਜਿਹੜੀਆਂ ਜ਼ਮੀਨਾਂ ਨੇ ਉਹਨੂੰ ਵੇਚਣ ਦੀ ਪ੍ਰਵਾਨਗੀ ਜਿਹੜੀ ਹੈ ਜੀ ਉਹ ਦੇਤੀ ਹੈ ਔਰ ਸਰਕਾਰ ਕਹਿੰਦੀ ਹੈ ਕਿ ਇਹ ਜਿਹੜੀਆਂ ਕੀਮਤੀ ਜਾਇਦਾਦਾਂ ਨੇ ਇਹਨਾਂ ਨੂੰ ਵੇਚ ਕੇ ਨਹਿਰਾਂ ਦੀ ਦਸ਼ਾ ਜਿਹੜੀ ਹੈ ਜੀ ਉਹ ਸੁਧਾਰੀ ਜਾਊਗੀ। ਫਿਰੋਜ਼ਪੁਰ ਦੇ ਵਿੱਚ PGI ਦੇ ਸੈਟੇਲਾਈਟ ਸੈਂਟਰ ਖੋਲ੍ਹਣ ਔਰ ਘੱਟ ਕੀਮਤਾਂ ਦੇ ਉੱਤੇ ਜਿਹੜੇ ਦਰਮਿਆਨੀ ਆਮਦਨ ਵਾਲੇ ਪਰਿਵਾਰ ਨੇ ਉਹਨਾਂ ਨੂੰ ਘਰ ਮੁਹੱਈਆ ਕਰਾਉਣ ਦੀ ਤੇ ਪਾਵਰਕਾਮ ਦਾ ਕਰਜ਼ਾ ਆਪਣੇ ਸਰ ਜਿਹੜਾ ਉਹ ਲੈਣ ਦਾ ਪ੍ਰਸਤਾਵ ਜਿਹੜਾ ਸੀ ਇਹਦੇ ਵਿੱਚ ਉਹ ਵੀ ਪਾਸ ਜਿਹੜਾ ਜੀ ਉਹ ਕੀਤਾ ਗਿਆ। ਇਹ ਵੀ ਕਿਹਾ ਗਿਆ ਜੀ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ ਜਿਹੜਾ ਉਹਦੇ ਵਿੱਚ ਸੋਧ ਕੀਤੀ ਜਾਊਗੀ। ਜਿਹੜੇ ਬਹੁਤੇ ਫੈਸਲੇ ਨੇ ਜੀ ਇਹਦੇ ਵਿੱਚ ਜਿਹੜੇ ਲਏ ਗਏ ਨੇ ਉਹ ਇਉਂ ਹੀ ਲੱਗਦਾ ਜੀ ਕਿ ਜਿਹੜੇ ਵੀ ਨਵੀਂ ਸਰਕਾਰ ਆਊਗੀ ਹੁਣ ਜਿੰਨੇ ਵੀ ਫੈਸਲੇ ਹੋਣਗੇ ਉਹਦੇ ਵਾਸਤੇ ਵੱਡੀਆਂ ਮੁਸ਼ਕਲਾਂ ਖੜੇ ਕਰਨ ਵਾਲੇ ਫੈਸਲੇ ਹੀ ਬਹੁਤੇ ਜਿਹੜੇ ਲਏ ਜਾਣਗੇ ਤਾਂ ਕਿ ਜੇ ਸਰਕਾਰ ਬਦਲਦੀ ਹੈ ਪੰਜਾਬ ਦੇ ਵਿੱਚ ਤੇ ਉਹਦੇ ਵਾਸਤੇ ਮੁਸੀਬਤਾਂ ਖੜੀਆਂ ਹੋਣ ਜੀ। ਬਿਲਕੁਲ ਜੀ, ਪਹਿਲਾਂ ਵੀ ਇਹਨਾਂ ਨੇ ਇਸੇ ਤਰ੍ਹਾਂ ਕੀਤੀ ਸੀਗੀ। ਅੱਗੇ ਆਪਾਂ ਗੱਲ ਕਰਦੇ ਹਾਂ ਜੀ ਰੇਲ ਬਜਟ ਦੀ। ਉਸ ਦੇ ਵਿੱਚ ਕਹਿੰਦੇ ਪੰਜਾਬ ਨੂੰ ਤੇ ਕੁਝ ਨਹੀਂ ਮਿਲਿਆ, ਪਰ ਰੇਲ ਬਜਟ ਦੇ ਵਿੱਚ ਜਿਹੜੀਆਂ ਗਾਂਧੀ ਦੀਆਂ ਕੋਸ਼ਿਸ਼ਾਂ ਸੀ ਉਸ ਨੂੰ ਪੂਰ ਪਿਆ। ਜਿਹੜੇ ਪੱਤਰਕਾਰਾਂ ਨੂੰ ਈਮੇਲ ਆਉਂਦੀਆਂ ਨੇ ਜੀ ਜਦੋਂ ਕੱਲ ਇੱਥੋਂ ਮੁਤਾਬਕ ਸ਼ਾਮੀ ਈਮੇਲਸ ਆਈਆਂ ਨੇ ਤਾਂ ਉਹਦੇ ਵਿੱਚ ਜਿਹੜੇ ਬੀਬੀ ਹਰਸਿਮਰਤ ਕੌਰ ਬਾਦਲ ਹੈ ਉਹਨਾਂ ਦੀ ਈਮੇਲ ਵੀ ਸ਼ਾਮਲ ਸੀਗੀ। ਉਹਨਾਂ ਨੇ ਬਜਟ ਨੂੰ ਜਿਹੜਾ ਜੀ ਬਹੁਤ ਵਧੀਆ ਜਿਹੜਾ ਉਹ ਦੱਸਿਆ
ਔਰ ਨਾਲ ਦੀ ਨਾਲ ਜਿਹੜੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਪਹਿਲੀ ਵਾਰੀ ਲੱਗ ਰਿਹਾ ਕਿ ਰੇਲਵੇ ਬਜਟ ਜਿਹੜਾ ਜੀ ਉਹ ਪੰਜਾਬ ਦੇ ਵਾਸਤੇ ਬੜਾ ਵਧੀਆ। ਪੰਜਾਬ ਨੂੰ ਮਿਲਿਆ ਕੀ ਜੀ, ਜਿਹੜਾ ਕੁਝ ਵੀ ਨਹੀਂ। ਹਾਂ, ਡਾਕਟਰ ਗਾਂਧੀ ਹੋਰਾਂ ਦੀਆਂ ਜਿਹੜੀਆਂ ਕੋਸ਼ਿਸ਼ਾਂ ਸੀਗੀਆਂ ਜੀ ਉਹਨਾਂ ਨੂੰ ਬੂਰ ਜ਼ਰੂਰ ਪਿਆ। ਬਠਿੰਡਾ ਜਿਹਦੇ ਵਾਸਤੇ ਇਹ ਕੋਸ਼ਿਸ਼ ਸੀਗੀ ਬੀਬੀ ਹਰਸਿਮਰਤ ਕੌਰ ਬਾਦਲ ਹੋਰਾਂ ਦੀ ਕਿ ਬਠਿੰਡੇ ਤੋਂ ਲੁਧਿਆਣੇ ਤੱਕ ਕੋਈ ਸਿੱਧੀ ਗੱਡੀ ਜਿਹੜੀ ਚੱਲੇ, ਉਹ ਵੀ ਮੰਗ ਨਹੀਂ ਮੰਨੀ ਗਈ ਬਠਿੰਡੇ ਵਾਲੀ। ਭਾਵ ਕਿ ਜਿਹੜਾ ਉਹਨਾਂ ਦਾ ਹਲਕਾ ਉੱਥੇ ਵੀ ਕੁਝ ਵੀ ਜਿਹੜਾ ਨਹੀਂ ਮਿਲਿਆ। ਅੰਮ੍ਰਿਤਸਰ ਦਾ ਜਿਹੜਾ ਰੇਲਵੇ ਸਟੇਸ਼ਨ ਹੈ ਉਹਦੇ ਨਵੀਨੀਕਰਨ ਦੀ ਗੱਲ ਜ਼ਰੂਰ ਚੱਲੀ ਹੈ। ਉਹ ਇਸ ਸ਼੍ਰੇਣੀ ਦੇ ਵਿੱਚ ਆ ਗਿਆ ਕਿ ਜਿਹੜੇ ਕੁਝ ਧਾਰਮਿਕ ਰੇਲਵੇ ਸਟੇਸ਼ਨ ਨੇ, ਜਿਹੜੇ ਧਾਰਮਿਕ ਸ਼ਹਿਰ ਨੇ, ਉਹਨਾਂ ਦੇ ਜਿਹੜੇ ਰੇਲਵੇ ਸਟੇਸ਼ਨ ਨੇ ਉਹਨਾਂ ਨੂੰ ਜਿਹੜਾ ਜੀ ਉਹ ਨਵੇਂ ਸਿਰੇ ਤੋਂ ਬਣਾਇਆ ਜਾਣਾ। ਇਹਦੇ ਵਿੱਚ ਨੰਦੇੜ ਦਾ ਰੇਲਵੇ ਸਟੇਸ਼ਨ ਵੀ ਸ਼ਾਮਲ ਹੈ, ਹਜ਼ੂਰ ਸਾਹਿਬ ਵਾਲਾ, ਅੰਮ੍ਰਿਤਸਰ ਵਾਲਾ ਜਿਹੜਾ ਉਹ ਵੀ ਸ਼ਾਮਲ ਹੈ। ਜਿਹੜੇ ਡਾਕਟਰ ਧਰਮਵੀਰ ਗਾਂਧੀ ਹੋਰਾਂ ਨੇ ਜਿਹੜਾ ਮੁੱਦਾ ਚੁੱਕਿਆ ਸੀਗਾ, ਕਿਉਂਕਿ ਤੁਸੀਂ ਦੇਖੋ ਕਿੰਨਾ ਚਿਰ ਜਿਹੜਾ ਜੀ ਹੋ ਗਿਆ ਆਜ਼ਾਦੀ ਨੂੰ, ਪਰ ਇੱਕ ਜਿਹੜਾ ਸਿਰਫ 17 ਕਿਲੋਮੀਟਰ ਦਾ ਇੱਕ ਟੋਟਾ ਹੈ ਜਿਹੜਾ ਰਾਜਪੁਰੇ ਤੋਂ ਚੰਡੀਗੜ੍ਹ ਨੂੰ ਜਿਹੜਾ ਜੀ ਉਹ ਨਾਲ ਜੋੜ ਸਕਦਾ ਜੀ, ਰਾਜਪੁਰਾ ਮੋਹਾਲੀ ਵਾਇਆ ਨਲਾਸ ਜਿਹੜਾ ਜੀ ਉਹ ਹੋ ਕੇ ਨਹੀਂ ਇਹਨੂੰ ਬਣਾਇਆ ਗਿਆ। ਬਣਾਇਆ ਕਿਉਂ ਨਹੀਂ ਗਿਆ ਕਿ ਇਹਦੇ ਪਿੱਛੇ ਇੱਕ ਬਹੁਤ ਵੱਡਾ ਬਿਜ਼ਨਸ ਹੈ ਜਿਹੜਾ ਬਠਿੰਡੇ ਤੋਂ ਭਰ ਕੇ ਚੱਲਦੀਆਂ ਜਿਹੜੀਆਂ ਬੱਸਾਂ ਨੇ ਉਹ ਚੰਡੀਗੜ੍ਹ ਤੱਕ ਲੋਕਾਂ ਨੂੰ ਢੋਂਦੀਆਂ ਨੇ, ਸ਼ਾਮ ਨੂੰ ਵਾਪਸ ਲਿਜਾਂਦੀਆਂ ਨੇ। ਮੋਟਾ ਕਿਰਾਇਆ ਜਿਹੜਾ ਉਹਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਦੇਣਾ ਪੈਂਦਾ। ਡਾਕਟਰ ਗਾਂਧੀ ਉਹਨਾਂ ਦੀ ਕੋਸ਼ਿਸ਼ ਸੀਗੀ ਕਿ ਜੇ ਪਟਿਆਲੇ ਤੋਂ ਵਾਇਆ ਨਲਾਸ ਹੋ ਕੇ ਮੋਹਾਲੀ ਦੇ ਨਾਲ ਇਹ ਰੇਲ ਲਿੰਕ ਜੁੜ ਜਾਂਦਾ ਤਾਂ ਪਟਿਆਲਾ ਹੀ ਨਹੀਂ ਬਲਕਿ ਸਮੁੱਚਾ ਮਾਲਵਾ ਖੇਤਰ ਉਹ ਗੰਗਾਨਗਰ ਤੱਕ, ਬਠਿੰਡਾ ਗੰਗਾਨਗਰ ਸਾਰਾ ਜਿਹੜਾ ਜੀ ਇਹ ਰੇਲ ਲਿੰਕ ਦੇ ਨਾਲ ਜੁੜ ਸਕਦਾ। ਔਰ ਇਹ ਮਨਜ਼ੂਰ ਜਿਹੜਾ ਕਰ ਲਿਆ ਗਿਆ ਔਰ ਇਹਦੇ ਉੱਤੇ ਜਿਹੜਾ ਜੀ 403 ਕਰੋੜ ਰੁਪਈਆ ਜਿਹੜਾ ਉਹ ਖਰਚ ਆਊਗਾ। ਔਰ ਇਹਦੇ ਨਾਲ ਨਾਲ ਜਿਹੜਾ ਪਟਿਆਲਾ ਬਠਿੰਡਾ ਤੱਕ ਰੇਲ ਟਰੈਕ ਹੈ ਇਹਨੂੰ ਡਬਲ ਕੀਤਾ ਜਾਊਗਾ। ਇਹਦੇ ਉੱਤੇ 1320 ਕਰੋੜ ਰੁਪਈਆ ਜਿਹੜਾ ਜੀ ਉਹ ਰੱਖਿਆ ਗਿਆ। ਔਰ ਇਹਦੇ ਨਾਲ ਨਾਲ ਇਹਨੂੰ ਜਿਹੜਾ ਜੀ ਇਲੈਕਟ੍ਰਿਕ ਵੀ ਕੀਤਾ ਜਾਊਗਾ। ਇਲੈਕਟ੍ਰਿਕ ਟ੍ਰੇਨ ਜਿਹੜੀ ਹੈ ਜੀ ਉਹ ਇੱਥੋਂ ਪਟਿਆਲੇ ਤੋਂ ਲੈ ਕੇ ਬਠਿੰਡੇ ਤੱਕ ਜਿਹੜੀ ਉਹ ਕੀਤੀ ਜਾਊਗੀ। ਇਹਨੂੰ ਡਬਲ ਲਾਈਨ ਜਿਹੜੀ ਹੈ ਜੀ ਉਹ ਕਰਕੇ ਇਹ ਸਰਕਾਰ ਦੀਆਂ ਪ੍ਰਾਪਤੀਆਂ ਨਹੀਂ ਜੀ, ਇਹ ਇੱਕ ਮੈਂਬਰ ਪਾਰਲੀਮੈਂਟ ਦੀ ਜਿਹੜੀ ਹੈ ਜੀ ਪ੍ਰਾਪਤੀ ਹੈ ਜਿਨ੍ਹਾਂ ਨੇ ਕਿ ਬਾਰ-ਬਾਰ ਇਸ ਮੁੱਦੇ ਨੂੰ ਹਰ ਜਗ੍ਹਾ ਦੇ ਉੱਤੇ ਜਿਹੜਾ ਸੀਗਾ ਉਹ ਇਹ ਗੱਲ ਜਿਹੜੀ ਇਹਦੀ ਪਰਵਾਹ ਨਾ ਕਰਦੇ ਆ। ਹਾਲਾਂਕਿ ਉਹਨਾਂ ਦੀਆਂ ਜਦੋਂ ਪਿਕਚਰਸ ਲੱਗਦੀਆਂ ਸੀਗੀਆਂ ਸੋਸ਼ਲ ਮੀਡੀਆ ਦੇ ਉੱਤੇ ਕਈ ਲੋਕ ਕਿੰਤੂ ਪਰੰਤੂ ਬਹੁਤ ਕਰਦੇ ਸੀਗੇ ਕਿ ਡਾਕਟਰ ਗਾਂਧੀ ਹੋਰੀ ਤਾਂ ਹੋਰ ਪਾਰਟੀ ਦੇ ਨੇ, ਇਹ ਤੁਰੇ ਫਿਰਦੇ ਨੇ ਹੋਰ ਪਾਰਟੀ ਦੇ ਕੋਲੇ। ਪਰ ਡਾਕਟਰ ਗਾਂਧੀ ਇਸ ਗੱਲ ਦੇ ਵਾਸਤੇ ਵਜਦ ਸਨ ਕਿ ਜਿੱਥੋਂ ਕੰਮ ਹੋਣਾ ਉਹ ਸੱਤਾਧਾਰੀਆਂ ਕੋਲੇ ਹੀ ਹੋਣਾ, ਤੋਂ ਇਹ ਕਰਵਾ ਕੇ ਰਹਿਣਗੇ। ਤੇ ਉਹਨਾਂ ਦੀਆਂ ਕੋਸ਼ਿਸ਼ਾਂ ਨੂੰ ਜਿਹੜਾ ਜੀ ਇਹ ਦੋ ਜਿਹੜੇ ਪ੍ਰੋਜੈਕਟ ਨੇ ਵੱਡੇ ਉਹ ਮਿਲੇ ਨੇ ਤਾਂ ਉਹ ਡਾਕਟਰ ਗਾਂਧੀ ਦੀ ਇਹ ਅਚੀਵਮੈਂਟ ਹੈ। ਜਿਨ੍ਹਾਂ ਦੀ 9 ਮਾਸ ਦਾ ਜਿਨ੍ਹਾਂ ਦਾ ਰਿਸ਼ਤਾ ਜੀ, ਜਿਨ੍ਹਾਂ ਦੀ ਸਾਂਝ ਭਿਆਲੀ ਹੈ, ਉਹਨਾਂ ਨੂੰ ਇੱਕ ਜਿਹੜੀ ਟ੍ਰੇਨ ਹੈ ਬਠਿੰਡਾ ਲੁਧਿਆਣਾ ਉਹ ਵੀ ਨਹੀਂ ਮਿਲੀ ਜੀ। ਤੇ ਪ੍ਰਾਪਤੀਆਂ ਬਹੁਤ ਜ਼ਿਆਦਾ। ਤੇ ਅਸੀਂ ਅਖੀਰ ਦੇ ਵਿੱਚ ਗੱਲ ਕਰਦੇ ਜੀ ਅਦਾਕਾਰ ਸੰਜੇ ਦੱਤ ਦੀ ਰਿਹਾ ਹੋਏ। ਬਿਲਕੁਲ ਜੀ, ਜਿਹੜੀ ਜੇਲ੍ਹ ਦੇ ਵਿੱਚੋਂ ਜਿਹੜੀ ਆਪਣੀ ਸਜ਼ਾ ਭੁਗਤ ਕੇ ਸੰਜੇ ਦੱਤ ਹੋਰੀ ਜਿਹੜੇ ਨੇ ਜੀ ਉਹ ਜੇਲ੍ਹ ਦੇ ਵਿੱਚੋਂ ਬਾਹਰ ਆ ਗਏ ਨੇ। ਕੁਝ 5.5 ਮਹੀਨੇ ਪਹਿਲਾਂ ਉਹਨਾਂ ਦੀ ਜਿਹੜੀ ਹੈ ਜੀ ਉਹ ਰਿਹਾਈ ਸੰਭਵ ਹੋਈ ਹੈ। ਉਹ ਇਸ ਕਰਕੇ ਕਿ ਉਹਨਾਂ ਦਾ ਚਾਲ ਚੱਲਣ ਜਿਹੜਾ ਜੀ ਉਹ ਜੇਲ੍ਹ ਦੇ ਵਿੱਚ ਵਧੀਆ ਸੀਗਾ। 1993 ਦੇ ਵਿੱਚ ਜਦੋਂ ਮੁੰਬਈ ਦੇ ਵਿੱਚ ਬੰਬ ਧਮਾਕੇ ਹੋਏ ਸਨ ਤਾਂ ਉਦੋਂ ਉਹਨਾਂ ਦੇ ਕੋਲੇ ਨਜਾਇਜ਼ ਹਥਿਆਰ ਜਿਹੜਾ ਜੀ ਉਹ ਰੱਖਣ ਦੇ ਮਾਮਲੇ ਦੇ ਵਿੱਚ ਇਹ ਮਾਮਲਾ ਦਰਜ ਕੀਤਾ ਗਿਆ ਸੀਗਾ। 23 ਸਾਲ ਜਿਹੜਾ ਜੀ ਇਹ ਮਾਮਲਾ ਚੱਲਦਾ ਰਿਹਾ। ਔਰ ਜਦੋਂ ਉਹਨਾਂ ਨੂੰ ਸਜ਼ਾ ਜਿਹੜੀ ਸੀ ਪਹਿਲਾਂ 6 ਸਾਲ ਦੀ ਹੋਈ, ਬਾਅਦ 'ਚ ਘਟਾ ਕੇ 5 ਸਾਲ ਦੀ ਕਰਤੀ ਗਈ ਕਿਉਂਕਿ ਉਹਨਾਂ ਨੇ ਜਦੋਂ ਉਹਨਾਂ ਦੀ ਅਰੈਸਟ ਹੋਈ ਸੀ ਕੁਝ ਸਜ਼ਾ ਉਹਨਾਂ ਨੇ ਉਦੋਂ ਵੀ ਕੱਟੀ ਹੋਈ ਸੀਗੀ। ਤੇ ਹੁਣ ਜਿਹੜੀ ਸਜ਼ਾ ਸੀ ਉਹ ਪੁਣੇ ਦੀ ਯਰਵੜਾ ਜੇਲ੍ਹ ਦੇ ਵਿੱਚ ਉਹ ਕੱਟ ਰਹੇ ਸਨ ਔਰ ਉੱਥੋਂ ਉਹਨਾਂ ਨੂੰ ਰਿਹਾਈ ਜਿਹੜੀ ਹੈ ਜੀ ਉਹ ਕੀਤੀ ਗਈ ਹੈ 156 ਨਜਾਇਜ਼ ਜਿਹੜਾ ਉਹ ਰੱਖਣ ਦੇ ਜੁਰਮ ਦੇ ਵਿੱਚ। ਸੰਜੇ ਦੱਤ ਨੇ ਬਾਹਰ ਆ ਕੇ ਇੱਕ ਜਿਹੜਾ ਜੀ ਸਵਾਲ ਖੜਾ ਕੀਤਾ ਜਿਹੜਾ ਕਿ ਬੇਸ਼ੱਕ ਇੰਨਾ ਉਭਾਰਿਆ ਨਹੀਂ ਗਿਆ, ਹੈ ਬਹੁਤ ਵੱਡਾ। ਉਹ ਕਹਿੰਦਾ ਜੀ ਕਿ ਮੈਂ ਅੱਤਵਾਦੀ ਨਹੀਂ। ਉਹ ਕਹਿੰਦਾ ਕਿ ਜਦੋਂ ਨਿਊਜ਼ ਚੈਨਲਾਂ ਦੇ ਉੱਤੇ ਨਿਊਜ਼ ਦਿੱਤੀ ਜਾਂਦੀ ਹੈ ਇਹ ਕਿਹਾ ਜਾਂਦਾ ਕਿ ਬੰਬ ਬਲਾਸਟ ਵਾਲੇ ਮਾਮਲੇ ਦੇ ਵਿੱਚ, ਉਹ ਕਹਿੰਦਾ ਬੰਬ ਬਲਾਸਟ ਦੇ ਵਿੱਚ ਮੇਰਾ ਕੋਈ ਹੱਥ ਨਹੀਂ ਸੀਗਾ। ਮੈਨੂੰ ਜਿਹੜਾ ਕੇਸ ਸੀਗਾ ਮੇਰੇ ਉੱਤੇ ਨਜਾਇਜ਼ ਹਥਿਆਰ ਰੱਖਣ ਦਾ ਸੀਗਾ, ਇਸ ਕਰਕੇ ਮੈਨੂੰ ਅੱਤਵਾਦੀ ਜਿਹੜਾ ਜੀ ਉਹ ਨਾ ਕਿਹਾ ਜਾਵੇ। ਸੋ ਸਵਾਲ ਸਭ ਤੋਂ ਵੱਡਾ ਇਹ ਹੈ ਜੀ ਕਿ ਜਦੋਂ ਇਹ ਕਿਹਾ ਜਾਂਦਾ ਹੈ ਕੋਈ ਇੱਦਾਂ ਦਾ ਦੋਸ਼ ਲੱਗਦਾ ਜੀ ਉਹ ਕਿੰਨਾ ਕੁ ਦੁਖੀ ਕਰਦਾ ਕਿਸੇ ਨੂੰ। ਮੇਰਾ ਖਿਆਲ ਕੁਛ ਜਿਹੜੀਆਂ ਮਾਈਨੋਰਿਟੀਜ਼ ਨੇ ਉਹ ਇਸ ਗੱਲ ਨੂੰ ਸਮਝਦੀਆਂ ਨੇ ਕਿ ਕਿਵੇਂ ਸਾਰੀਆਂ ਦੇ ਉੱਤੇ ਹੀ ਇਹ ਜਿਹੜਾ ਸੀਗਾ ਜੀ ਧਰ ਦਿੱਤਾ ਜਾਂਦਾ ਇਲਜ਼ਾਮ ਜਿਹੜਾ ਜੀ। ਬਿਲਕੁਲ। ਤੇ ਅਖੀਰ ਦੇ ਵਿੱਚ ਆਜ਼ਨਾਮਾ ਕਿ ਰੁੱਖੀ ਬਹਿਸ ਤੋਂ ਕਈ ਸਨ ਦੁਖੀ ਹੋਏ, ਪੈਂਦੀ ਜਾਪ ਰਹੀ ਐਵੇਂ ਸੀ ਖੱਪ ਬੇਲੀ।
ਰੁੱਖੀ ਬਹਿਸ ਤੋਂ ਕਈ ਸਨ ਦੁਖੀ ਹੋਏ, ਪੈਂਦੀ ਜਾਪ ਰਹੀ ਐਵੇਂ ਸੀ ਖੱਪ ਬੇਲੀ, ਜਿਹਦਾ ਆਪਣਾ ਕੋਈ ਕਿਰਦਾਰ ਨਾ ਸੀ, ਦੂਸ਼ਣ ਹੋਰ ਨਾ ਉੱਪਰ ਰਿਹਾ ਥੱਪ ਬੇਲੀ। ਕਹਿੰਦੇ ਆਪਣੀ ਬਾਤ ਸਨ ਸੱਚ ਬਾਰੇ, ਸੁਣੀ ਦੂਜੇ ਦੀ ਕਹਿੰਦੇ ਸੀ ਗੱਪ ਬੇਲੀ, ਇੰਨੀ ਦੇਰ ਨੂੰ ਕ੍ਰਿਕਟ ਦੀ ਖੇਡ ਵਾਲਾ T20 ਦਾ ਤੁਰ ਪਿਆ ਕੱਪ ਬੇਲੀ। ਚੌਕੇ ਛੱਕੇ ਦਾ ਜ਼ਿਕਰ ਹੈ ਸ਼ੁਰੂ ਹੋਇਆ, ਰਹਿੰਦੇ ਭੁੱਲ ਗਏ ਜ਼ਿਕਰ ਤਮਾਮ ਬੇਲੀ। ਚੌਕੇ ਛੱਕੇ ਦਾ ਜ਼ਿਕਰ ਹੈ ਸ਼ੁਰੂ ਹੋਇਆ, ਰਹਿੰਦੇ ਭੁੱਲ ਗਏ ਜ਼ਿਕਰ ਤਮਾਮ ਬੇਲੀ। ਮੁੜ ਮੁੜ ਵੇਖਦੇ ਲੋਕ ਹਨ ਘੜੀ ਬੰਨੀ, ਲੱਗਣਾ ਮੈਚ ਹੈ ਹੋਊ ਜਦ ਸ਼ਾਮ ਬੇਲੀ। ਥੈਂਕ ਯੂ ਜੀ, ਧੰਨਵਾਦ, ਮਿਹਰਬਾਨੀ ਜੀ, ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ। ਹੁਣ ਬਲਵਿੰਦਰ ਕੌਰ ਵੱਲੋਂ ਵੀ ਅਗਲੇ ਬੁਲਟਨ ਤੱਕ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।